वाहिगुरू जी का खालसा वाहिगुरू जी की फतेह। गुरुद्वारा साहब बेकर्सफील्ड विल्सन रोड इस टाइम उत्थे पहुँचे हुए हैं जिथे साहिब श्री गुरु नानक देव महाराज जी के आगमन पुरब नूं समर्पित 23वां महानगर कीर्तन सजाया जाना है। इस टाइम आपां भाई अमरीक सिंह जी चंडीगढ़ वाले उन्हां दे नाल जुड़े हुए हैं, कुछ विचार जिहड़े उन्हां दे नाल करदे हैं। भाई साहब जी वाहिगुरू जी का खालसा वाहिगुरू जी की फतेह जी। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਪਿਛਲੇ ਇੱਕ ਹਫ਼ਤੇ ਤੋਂ ਤੁਸੀਂ ਰੋਜ਼ਾਨਾ ਸੇਵਾਵਾਂ ਜਿਹੜੀਆਂ ਕਰ ਰਹੇ ਆ ਕਥਾ ਦੇ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜਿਹੜਾ ਉਹ ਤੁਸੀਂ ਜੋੜ ਰਹੇ ਆ। ਕੀ ਸੰਗਤਾਂ ਨੂੰ ਬੇਨਤੀ ਅਪੀਲ ਕਰਨਾ ਚਾਹੁੰਦੇ ਆ? जी मैं बेनती तो यही करनी चाहुंदा भी आप हरेक साल कुछ गल्लां पढ़ते हैं, हर एक दीवान च पढ़ते हैं। बल्कि नंबर 1 ज्ञान ध्यान किश कर्म ना जाना सार ना जाना तेरी, सब तो वड्डा सतगुरु नानक जिन घर राखी मेरी। ये मन विच भी भावना बनाइए जदों मैं सब तो वड्डे दी शरण च पिया तो मैनूं किसी देहधारियां नूं जां आसे पासे भटकण दी लोड़ नहीं होनी चाहिए। असीं दिलों जे सब तो वड्डा कहने हैं तो वाकई असी अपने जीवन में इस गल नूं अपनाइए। दूजी गल एक पक्ष होर अपने मन में जरूर विचारना चाहिए, सिद्ध बोलन शुभ बचन धन नानक तेरी वड्डी कमाई। उन्हां दी वड्डी कमाई है, एडी वड्डी कमाई दे मालक दे कोल आपां जाके फिर होर पासे भटकीए, ये भी गल सानूं मान लेनी चाहिए। तीजी गल ये भी बहुत बारी पढ़ते हैं, सतगुरु नानक प्रगटे आ मिटी धुंध जग चानण होआ। ਉਹ ਭਰਮਾਂ ਦੀ ਧੁੰਦ ਗੁਰੂ ਨਾਨਕ ਜੀ ਸਾਹਿਬ ਜੀ ਦੇ ਆਉਣ ਨਾਲ ਭਾਈ ਗੁਰਦਾਸ ਜੀ ਆਖਦੇ ਮਿਟ ਗਈ। ਹੁਣ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਵੀ ਸਾਡੇ ਅੰਦਰੋਂ ਉਹ ਭਰਮਾਂ ਦੀ ਧੁੰਦ ਮਿਟ ਗਈ, ਸਾਡੇ ਘਰਾਂ 'ਚੋਂ ਭਰਮਾਂ ਦੀ ਧੁੰਦ ਮਿਟ ਗਈ ਕਿ ਸਾਡੇ ਆਪਣੇ ਰਿਸ਼ਤੇ ਸੰਸਾਰ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਮਨੁੱਖਤਾ ਪ੍ਰਤੀ ਜ਼ਿੰਮੇਵਾਰੀਆਂ ਕੀ ਅਸੀਂ ਆਪਣੇ ਭਰਮਾਂ ਦੀ ਧੁੰਦ ਨੂੰ ਦੂਰ ਕਰਕੇ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਸਵਾਲ ਹੈ। ਹਰ ਇੱਕ ਨਗਰ ਕੀਰਤਨ ਜਿਵੇਂ ਸਾਲ ਬਾਅਦ ਬੱਚੇ ਦਾ ਐਗਜ਼ਾਮ ਹੁੰਦਾ ਹੈ, ਹਰ ਹਰ ਸਾਲ ਨਗਰ ਕੀਰਤਨ ਸਾਡੇ ਸਾਹਮਣੇ ਕੁਝ ਸਵਾਲ ਕਰਦਾ ਹੈ ਵੀ ਤੁਸੀਂ ਕੀ ਸਿੱਖ ਕੇ ਗਏ ਸੀ, ਇਸ ਸਾਲ ਕੀ ਕਰਕੇ ਆਏ ਹੋ, ਨਵਾਂ ਕੀ ਕਰਕੇ ਆਏ ਹੋ। ਸਾਨੂੰ ਉਸ ਕੁਐਸਚਨ ਸਾਨੂੰ ਉਸ ਸਵਾਲ ਦਾ ਜਵਾਬ ਹੋਣਾ ਚਾਹੀਦਾ ਵੀ ਅਸੀਂ ਸਤਿਗੁਰੂ ਜੀ ਇਸ ਨਗਰ ਕੀਰਤਨ ਵਿੱਚ ਪਿਛਲਾ ਤੁਹਾਡਾ ਦਿੱਤਾ ਹੋਇਆ ਹੋਮਵਰਕ ਕਰਕੇ ਆਏ ਹਾਂ, ਅਸੀਂ ਆਪਣੇ ਘਰ ਵੀ ਜੀਵਨ ਵਿੱਚ ਸੁਧਾਰ ਕੇ ਆਏ ਹਾਂ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਇੱਕ ਵਾਰੀ ਮਿਲੇ ਉਹਨਾਂ ਨੇ ਜੀਵਨ ਵਿੱਚ ਸੁਧਾਰ ਕਰ ਲਿਆ। ਅਸੀਂ ਕਿੰਨੇ ਨਗਰ ਕੀਰਤਨ ਸਜਾ ਲਏ ਪਰ ਅਸੀਂ ਆਪਣੇ ਜੀਵਨ 'ਚ ਕੋਈ ਸੁਧਾਰ ਕਰੀਏ ਤਾਂ ਗੱਲ ਬਣਨੀ ਹੈ। ਮੈਂ ਇਹੋ ਚਾਹੁੰਦਾ ਵੀ ਆਵੋ ਰੱਜ ਕੇ ਖਾਵੋ ਪੀਵੋ, ਕੋਈ ਮਾੜੀ ਗੱਲ ਨਹੀਂ, ਪਰ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ, ਉਹਨੂੰ ਵੀ ਆਪਣੇ ਜੀਵਨ ਵਿੱਚ ਧਾਰਨ ਕਰੋ ਜਿਹਦੇ ਨਾਲ ਗੁਰ ਕਾ ਬਚਨ ਮੇਰੇ ਜੀਵਨ ਵਿੱਚ ਵਸ ਕੇ ਭਰਮਾਂ ਦੀ ਧੁੰਦ ਨੂੰ ਹਨੇਰਾ ਦੂਰ ਕਰ ਦੇਵੇ ਤੇ ਉਹ ਮੈਂ ਜੀਵਨ ਵਿੱਚੋਂ ਚਾਨਣ ਲੱਭ ਸਕਾਂ, ਮੈਨੂੰ ਰੱਬੀ ਰਾਹ ਸਾਫ਼ ਦਿਸਣ ਲੱਗ ਪਵੇ। ਇਹ ਬੇਨਤੀ ਕਰਨੀ ਚਾਹੁੰਦਾ ਜੀ। ਬਹੁਤ ਵਧੀਆ ਭਾਈ ਸਾਹਿਬ। ਆਪਾਂ ਇਸ ਟਾਈਮ ਕਰਦਾਰੇ ਸਰਦਾਰ ਦਸਤਾਰ ਅਕੈਡਮੀ ਉਹਨਾਂ ਦੇ ਆ, ਇਹਨਾਂ ਨੇ ਫਰੀ ਦਸਤਾਰ ਸੇਵਾ ਜਿਹੜੀ ਉਹ ਉਹਨਾਂ ਨੇ ਕਰਨੀ ਆ, ਸੋ ਉਹਦੇ ਬਾਰੇ ਕੀ ਹੈ ਤੁਹਾਡਾ? ਮੈਂ ਇਹਨਾਂ ਨੂੰ ਮਿਲਿਆ ਜੀ ਅੰਤਪ੍ਰੀਤ ਸਿੰਘ ਜੀ ਹੋਰਾਂ ਨੂੰ, ਮੈਨੂੰ ਬੜੀ ਖੁਸ਼ੀ ਹੋਈ। ਇੱਕ ਤਾਂ ਖੁਦ ਹੀ ਇਹ ਮੇਰੇ ਬੱਚਿਆਂ ਦੀ ਉਮਰ ਵਰਗੇ ਨੇ ਔਰ ਖਾਸ ਕਰਕੇ ਜਿਹੜੇ ਅੱਗੇ ਬੱਚਿਆਂ ਨੂੰ ਲਾਗ ਲਾਈ ਹੈ ਇਹਨਾਂ ਨੇ। ਆਪਣੇ ਬੇਟੇ ਗੁਰਨੀਤ ਸਿੰਘ ਨੂੰ ਦੇਖੋ ਖੁਦ ਕਿੱਡੀ ਵਧੀਆ ਦਸਤਾਰ ਸਜਾਈ, ਛੋਟੇ ਬੇਟੇ ਨੇ ਦਸਤਾਰ ਸਜਾਈ ਅਨੰਤਵੀਰ ਸਿੰਘ ਜੀ, ਤੇ ਉਹਨਾਂ ਨੇ ਦਸਤਾਰ ਸਜਾਈ ਤੇ ਕਿੱਡਾ ਵਧੀਆ ਲੱਗਦਾ। ਤੇ ਅੱਗੇ ਇਹ ਸਿਖਾ ਰਹੇ, ਇਹ ਤਾਂ ਹੋਰ ਵੀ ਬਹੁਤ ਵੱਡੀ ਇੱਕ ਲੀਹ ਹੈ ਸਾਡੇ ਬੱਚਿਆਂ ਵਾਸਤੇ ਵੀ ਇਹ ਬੱਚੇ ਦੇਖੋ ਇੱਕ ਐਗਜ਼ਾਮਪਲ ਹੈ। ਦੂਜੀ ਮੈਂ ਬੇਨਤੀ ਇਹਨਾਂ ਬੱਚਿਆਂ ਨੂੰ ਕਰਾਂਗਾ ਵੀ ਆਪਾਂ ਇਹ ਇੰਗਲਿਸ਼ ਦੇ ਨਾਲ ਪੰਜਾਬੀ 'ਚ ਵੀ ਕਰੀਏ, ਇਹ ਮੇਰੀ ਇਹਨਾਂ ਬੱਚਿਆਂ ਨੂੰ ਬੇਨਤੀ ਹੈ। ਪਰ ਨਾਲ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਜਿਹੜਾ ਬਹੁਤ ਪੁਰਾਣੇ ਸਮੇਂ ਤੋਂ ਮਨੁੱਖ ਦੀ ਪਹਿਚਾਣ ਕਰਨ ਦੇ 3 ਤਰੀਕੇ ਸੀ, ਦਸਤਾਰ, ਰਫਤਾਰ ਤੇ ਗੁਫਤਾਰ। ਦਸਤਾਰ ਇੱਕ ਪਹਿਰਾਵਾ ਹੈ, ਜਦੋਂ ਸਿਰ ਤੇ ਦਸਤਾਰ ਬੰਨੀ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਮੈਂ 35 ਮਹਾਂਪੁਰਖਾਂ ਦੀ ਸੋਚ ਆਪਣੇ ਸੋਚ ਵਿੱਚ ਲੈ ਕੇ ਤੁਰ ਰਿਹਾ ਹੈ। ਦਸਤਾਰ ਬੰਨਣ ਦਾ ਅਰਥ ਹੈ ਮੇਰਾ ਬੈਰੀ ਬੇਗਾਨਾ ਨਹੀਂ ਕੋਈ ਵੀ, ਮੈਂ ਸਭ ਕੋ ਮੀਤ ਹਮ ਆਪਨ ਕੀਨਾ ਬਣਾ ਲਿਆ। ਦਸਤਾਰ ਬੰਨਣ ਦਾ ਅਰਥ ਹੈ ਵੀ ਮੇਰੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਹੈ। ਦਸਤਾਰ ਬੰਨਣ ਦਾ ਅਰਥ ਹੈ ਵੀ ਮੈਂ ਆਪਣਾ ਮੁੱਖ ਹਿਮੇ ਦਾ ਸ਼ਿੰਗਾਰਿਆ ਜਿਹੜਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਦਿਖਾ ਸਕਣਾ। ਮੇਰਾ ਮੂੰਹ ਕਿਸੇ ਕਿਸਮ ਦੇ ਵਿਕਾਰਾਂ ਨਾਲ ਦਾਗੀ ਨਹੀਂ ਹੈ, ਮੇਰਾ ਮੂੰਹ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਨਾਲ ਸ਼ਿੰਗਾਰਿਆ ਹੋਇਆ। ਇੱਕ ਨਿੱਕੀ ਜੀ ਗੱਲ ਮੈਂ ਕਹਿ ਕੇ
ਤੇ ਇੱਕ ਇਹ ਸੁਚੇਤ ਕਰਨਾ ਚਾਹੁੰਦਾ 1971 ਦੀ ਲੜਾਈ ਵਿੱਚ ਜਦੋਂ ਬੰਗਲਾਦੇਸ਼ ਬਣਿਆ ਤਾਂ ਉਦੋਂ ਮੋਰਚੇ 'ਚੋਂ ਕੁਝ ਬੀਬੀਆਂ ਨਿਕਲ ਕੇ ਆਈਆਂ ਜਿਨ੍ਹਾਂ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਸੀ। ਉਹਨਾਂ ਜਗਜੀਤ ਸਿੰਘ ਅਰੋੜੇ ਨੇ 90,000 ਪਾਕਿਸਤਾਨੀਆਂ ਦੇ ਹਥਿਆਰ ਸਟਾਏ ਹੋਏ ਸਨ ਤੇ ਉਹ ਬੀਬੀਆਂ ਬੱਚੀਆਂ ਆ ਕੇ ਕਹਿਣ ਲੱਗੀਆਂ ਵੀ ਸਾਡੀ ਪੱਤ ਬਚਾ ਲੈ। ਉਹ ਕਹਿਣ ਲੱਗਿਆ ਬੀਬਾ ਤੁਸੀਂ ਗਲਤ ਬੰਦੇ ਨੂੰ ਅਪਰੋਚ ਕਰ ਰਹੀਆਂ, ਮੈਂ ਤਾਂ ਦੁਸ਼ਮਣ ਹੈ ਤੁਹਾਡਾ, ਮੈਂ ਤਾਂ ਤੁਹਾਡੇ ਬੰਦਿਆਂ ਦੇ ਹਥਿਆਰ ਛੁਡਵਾਏ ਆ, ਤੁਸੀਂ ਉਹਨਾਂ ਨੂੰ ਜਾ ਕੇ ਕਹੋ। ਉਹ ਕਹਿੰਦੀਆਂ ਨਹੀਂ ਸਾਨੂੰ ਨਹੀਂ ਪਤਾ ਤੂੰ ਦੁਸ਼ਮਣ ਹੈ, ਸਾਨੂੰ ਨਹੀਂ ਪਤਾ ਤੂੰ ਕੌਣ ਹੈ ਕੌਣ ਨਹੀਂ, ਸਾਨੂੰ ਤਾਂ ਇੰਨਾ ਹੀ ਪਤਾ ਤੇਰੇ ਸਿਰ ਤੇ ਪੱਗ ਹੈ, ਜਿਹਦੇ ਸਿਰ ਤੇ ਦਸਤਾਰ ਹੈ ਉਹ ਕਿਸੇ ਦੀ ਧੀ ਭੈਣ ਦੀ ਪੱਤ ਤੇ ਕੱਜਦਾ ਪਰ ਕਿਸੇ ਦੀ ਰੋਲਦਾ ਨਹੀਂ ਹੈ। ਜਗਜੀਤ ਸਿੰਘ ਅਰੋੜੇ ਦੀਆਂ ਅੱਖਾਂ 'ਚ ਪਾਣੀ ਆ ਗਿਆ ਸੀ। ਸਤਿਗੁਰੂ ਮੈਂ ਕੱਪੜਾ ਸਮਝ ਕੇ ਬਣਦਾ ਰਿਹਾ, ਅੱਜ ਮੈਨੂੰ ਪਤਾ ਲੱਗਿਆ ਮੇਰੀ ਦਸਤਾਰ ਵਿੱਚੋਂ ਲੋਕੀ ਗੁਰੂ ਗੋਬਿੰਦ ਸਿੰਘ ਦੇਖਦੇ ਨੇ, ਮੇਰੀ ਦਸਤਾਰ ਵਿੱਚੋਂ ਲੋਕੀ ਗੁਰੂ ਨਾਨਕ ਸਾਹਿਬ ਨੂੰ ਦੇਖਦੇ ਨੇ ਤੇ ਮੈਂ ਅੱਜ ਤੋਂ ਬਾਅਦ ਇਹਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਬੰਨਿਆ ਕਰਾਂਗਾ। ਆਓ ਜੇ ਆਪਣਾ ਕਿਰਦਾਰ ਬਣਾ ਕੇ ਰੱਖਣਾ ਚਾਹੁੰਦੇ ਹੋ ਨਾ ਤਾਂ ਦਸਤਾਰ ਨੂੰ ਜ਼ਿੰਦਗੀ ਦਾ ਅੰਗ ਬਣਾਈਏ। ਦਸਤਾਰ ਜੇ ਹੋਏਗੀ ਤਾਂ ਸਾਨੂੰ ਗੱਡੀਆਂ 'ਚ ਲਿਖ ਕੇ ਲਾਉਣਾ ਨਹੀਂ ਪਏਗਾ ਪੁੱਤ ਸਰਦਾਰਾਂ ਦੇ, ਪੱਗ ਬੋਲੇਗੀ ਇਹ ਪੁੱਤ ਸਰਦਾਰਾਂ ਦੇ ਹੈ। ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ। ਭੁੱਲਾ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਲਸਨ ਰੋਡ ਪੀ ਸਟਰੀਟ ਦੇ ਕਾਰਨਰ ਦੇ ਉੱਤੇ ਹੈ, ਜਿੱਥੇ 23ਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ, ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਜਾ ਰਿਹਾ ਆ। ਉੱਥੋਂ ਆਪਾਂ ਤੁਹਾਡੇ ਲਈ ਲਾਈਵ ਕਵਰੇਜ ਲੈ ਕੇ ਪੇਸ਼ ਕਰ ਰਹੇ ਹਾਂ। ਮੈਂ ਰਾਜਕਨਵੀਰ ਸਿੰਘ, ਅਸੀਂ ਆਪਣੀ ਟੀਮ ਦੇ ਨਾਲ ਪਹੁੰਚ ਚੁੱਕੇ ਹਾਂ। ਸ਼ਨੀਚਰਵਾਰ ਦੀ ਰਾਤ ਆ, ਆਪਣੇ ਨਾਲ ਢਾਡੀ ਜਥਾ ਭਾਈ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਤੇ ਉਹਨਾਂ ਦੇ ਨਾਲ ਸਕੇ ਭਰਾਵਾਂ ਦਾ ਜਿਹੜਾ ਢਾਡੀ ਜਥਾ ਆ ਉਹ ਆਪਣੇ ਨਾਲ ਜੁੜੇ ਹੋਏ ਨੇ, ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸੰਗਤਾਂ ਨੂੰ ਬੇਨਤੀ ਅਪੀਲ ਹੈ ਜੀ? ਦੇਖੋ ਕੁਰਬਾਨੀ ਤਾਂ ਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਆਪਾਂ ਕਰਮਾਂ ਵਾਲੇ ਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਖਰਚੇ ਹੋਏ 20 ਰੁਪਏ ਆ ਉਹ ਪੂਰੀ ਦੁਨੀਆ ਦੇ ਵਿੱਚ ਸੁਹੰਡਣੇ ਹੋ ਰਹੇ ਆ। ਤਾਂ ਇੱਕ ਗੱਲ ਮੈਂ ਹੋਰ ਕਹਿੰਦਾ ਹੁੰਦਾ, ਦਾ ਸਿੱਖ ਇਜ਼ ਨਾਟ ਓਨਲੀ ਇੰਡੀਅਨ, ਦਾ ਸਿੱਖ ਇਜ਼ ਯੂਨੀਵਰਸਲ। ਸਿੱਖ ਇਕੱਲਾ ਇੰਡੀਆ ਭਾਰਤ ਹਿੰਦੁਸਤਾਨ ਦਾ ਵਸਿੰਦਾ ਨਹੀਂ, ਸਿੱਖ ਪੂਰੇ ਵਿਸ਼ਵ ਦਾ ਵਾਸੀ ਹੈ। ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ 5 ਕੜਿਆਂ ਚੋਂ ਇੱਕ ਕਕਾਰ ਕੜਾ ਜਿਹੜਾ ਉਹ ਗੋਲਿਆ, ਧਰਤੀ ਵੀ ਗੋਲਿਆ। ਨਾਲੇ ਸਿੱਖ ਆਖਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਉਹਦੇ ਵਿੱਚ ਪੂਰੀ ਦੁਨੀਆ ਆਉਂਦੀ ਆ। ਸੋ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਚੱਲਿਆ ਹੋਇਆ ਮਿਸ਼ਨ ਆ ਉਹਦੇ ਤਹਿਤ ਜਿਹੜਾ ਨਗਰ ਕੀਰਤਨ ਆ, ਨਗਰ ਕੀਰਤਨ ਦੀ ਡੈਫੀਨੇਸ਼ਨ ਹੁੰਦੀ ਹੈ ਵੀ ਨਾਲੇ ਤਾਂ ਨਗਰ ਦੀ ਸਫਾਈ ਹੋ ਜਾਂਦੀ ਆ ਔਰ ਜਿਹੜੀਆਂ ਰੂਹਾਂ ਚੱਲ ਕੇ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਆਪ ਨਗਰ ਦੀ ਪਰਿਕਰਮਾ ਕਰਦੇ ਆ ਔਰ ਉਹਨਾਂ ਜਿਹੜੀਆਂ ਰੂਹਾਂ ਨੂੰ, ਜਿਹੜੀਆਂ ਕੋਈ 84 ਦੀਆਂ ਹੋਰ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਆ, ਜਿਹੜੇ ਜੀਵ ਜੰਤੂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ, ਉਹਨਾਂ ਦਾ ਆਧਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਗਰ ਦੀ ਪਰਿਕਰਮਾ ਕਰਦੇ ਆ ਤੇ ਨਗਰ ਕੀਰਤਨ ਜਿਹੜਾ ਆ ਉਹ ਪੂਰੇ ਵਿਸ਼ਵ ਭਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਮਨਾਉਂਦੀਆਂ ਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸਾਡਾ ਸਕੇ ਭਰਾਵਾਂ ਦਾ ਢਾਡੀ ਜਥਾ ਜੰਡਿਆਲਾ ਮੰਜਕੀ ਵਾਲੇ, ਰਣਜੀਤ ਸਿੰਘ ਰਾਣਾ, ਹਰਪਾਲ ਸਿੰਘ ਜੋਸ਼ਨ, ਰਾਜਵਿੰਦਰ ਸਿੰਘ ਮਹੇ, ਦਾਸ ਇੰਦਰਜੀਤ ਸਿੰਘ ਸ਼ੇਰਗਿੱਲ ਜਮਸ਼ੇਰ ਜਲੰਧਰ ਤੋਂ। ਸੋ ਬੇਕਰਸਫੀਲਡ ਦੀਆਂ ਸਾਰੀਆਂ ਸੰਗਤਾਂ ਨੂੰ, ਇੱਥੋਂ ਦੀ ਸੂਝਵਾਨ ਪ੍ਰਬੰਧਕ ਕਮੇਟੀ ਨੂੰ, ਸਾਰੇ ਸੁਚਾਰੂ ਪ੍ਰਬੰਧ ਨੂੰ ਔਰ ਤੁਹਾਡੇ ਪੰਜਾਬੀ ਜਿਹੜਾ ਸਾਡਾ ਰੇਡੀਓ ਹੈਗਾ USA ਔਰ ਰਾਜਕਰਨ ਜੀ, ਤੁਹਾਨੂੰ ਵੀ ਸਾਰਿਆਂ, ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਨਾਨਕ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਹੁਤ ਵਧੀਆ। ਸੋ ਸਕੇ ਭਰਾਵਾਂ ਦਾ ਢਾਡੀ ਜਥਾ ਭਾਈ ਸ਼ੇਰਗਿੱਲ ਜੀ, ਇਹ ਸਾਰੇ ਜਣਿਆਂ ਨੂੰ ਆਪਾਂ ਰੀਸੈਂਟਲੀ ਹਫ਼ਤਾ ਪਹਿਲਾਂ ਜਿਹੜਾ ਨਗਰ ਕੀਰਤਨ ਅਮਰੀਕਾ ਦਾ ਜਿਹੜਾ ਸਭ ਤੋਂ ਵੱਡਾ ਨਗਰ ਕੀਰਤਨ ਸੀ ਯੂਬਾ ਸਿਟੀ, ਉੱਥੇ ਵੀ ਇਹਨਾਂ ਨੇ ਹਾਜ਼ਰੀਆਂ ਜਿਹੜੀਆਂ ਭਰੀਆਂ। ਆਓ ਭਾਈ ਸਾਹਿਬ ਤੋਂ ਜਾਣਦੇ ਆ ਕਿੱਦਾਂ ਦਾ ਭਾਈ ਸਾਹਿਬ, ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੰਗਤਾਂ ਦੇ ਨਾਲ ਗੱਲਬਾਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਜੀ। ਗੁਰੂ ਸਾਹਿਬ ਬੜੀਆਂ ਰਹਿਮਤਾਂ ਕਰ ਰਹੇ ਨੇ। ਇਸ ਨਗਰ ਕੀਰਤਨ ਤੋਂ ਪਹਿਲਾਂ ਅਸੀਂ ਯੂਬਾ ਸਿਟੀ ਵਿਖੇ ਹਾਜ਼ਰੀਆਂ ਭਰੀਆਂ, ਜਿੱਥੇ ਲੱਖਾਂ ਦੀ ਸੰਗਤਾਂ ਦਾ ਇਕੱਠ ਹੁੰਦਾ। ਉੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਨੇ ਆਪ ਸੇਵਾਵਾਂ ਲਈਆਂ ਨੇ। ਤੇ ਹੁਣ ਸਾਡਾ ਢਾਡੀ ਜਥਾ ਗਿਆਨੀ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਅਤੇ ਸਾਡਾ ਸਕੇ ਭਰਾਵਾਂ ਦਾ ਢਾਡੀ ਜਥਾ ਬੇਕਰਸਫੀਲਡ ਵਿੱਚ ਜਿਹੜਾ ਨਗਰ ਕੀਰਤਨ ਮਨਾਇਆ ਜਾ ਰਿਹਾ ਹੈ, ਉਹਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
ਇਸ ਟਾਈਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਪ੍ਰਕਾਸ਼ ਪੁਰਬ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਉਸ ਦੇ ਸੰਬੰਧ ਦੇ ਵਿੱਚ ਸਮਾਗਮ ਚੱਲ ਰਹੇ ਆ। ਸ਼ਨੀਚਰਵਾਰ ਦੀ ਅੱਜ ਰਾਤ ਆ। ਪੰਜਾਬੀ ਡੀਯੂਐਸਏ ਦੀ ਟੀਮ ਆਲਰੇਡੀ ਇੱਥੇ ਪਹੁੰਚ ਚੁੱਕੀ ਆ। ਤੁਹਾਡੇ ਲਈ ਇੱਥੋਂ ਲਗਾਤਾਰ ਜਿਹੜੀ ਕਵਰੇਜ ਆ ਉਹ ਚੱਲੇਗੀ। ਆਲਰੇਡੀ ਅੰਦਰੋਂ ਤੁਸੀਂ ਜਿਹੜੇ ਸਮਾਗਮ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਬੀਤੇ ਇੱਕ ਹਫ਼ਤੇ ਤੋਂ ਪੰਜਾਬੀ ਡੀਯੂਐਸਏ ਦੇ YouTube ਚੈਨਲ ਦੇ ਉੱਤੇ ਤੇ ਪੂਰੇ ਨੈਟਵਰਕ ਦੇ ਉੱਤੇ ਲਗਾਤਾਰ ਤੁਸੀਂ ਸੁਣ ਰਹੇ ਆ। ਪ੍ਰਬੰਧਕਾਂ ਦੇ ਨਾਲ ਆਪਾਂ ਇਸ ਟਾਈਮ ਜੁੜੇ ਆ। ਆਓ ਉਹਨਾਂ ਤੋਂ ਜਾਣਦੇ ਆ ਪ੍ਰਬੰਧਾਂ ਦੇ ਬਾਰੇ, ਖਾਸ ਤੌਰ ਤੇ ਵਿਸ਼ੇਸ਼ ਤੌਰ ਦੇ ਉੱਤੇ ਪਾਰਕਿੰਗ ਨੂੰ ਲੈ ਕੇ ਇਹਨਾਂ ਦੀ ਇੱਕ ਵਿਸ਼ੇਸ਼ ਬੇਨਤੀ ਆ, ਉਸ ਨੂੰ ਸਾਰੇ ਜਣਿਆਂ ਨੇ ਪ੍ਰਵਾਨ ਕਰਨਾ। ਬਲਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੁੱਖ ਰੱਖਦੇ ਹੋਏ ਨਾਨਕ ਨਾਮ ਲੇਵਾ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸਾਰੀ ਸੰਤ ਸੰਗਤ ਨੂੰ ਤੁਹਾਡੇ ਸਾਹਮਣੇ ਹੁਣ ਬਹੁਤ ਇਕੱਠ ਆ ਇੱਥੇ, ਸਾਰੇ ਦਿਸਦੇ ਹੀ ਆ ਤੁਹਾਨੂੰ। ਤੇ ਕੱਲ ਨੂੰ ਆਪਾਂ ਪਾਰਕਾਂ ਦਾ, ਜਿਹੜੀਆਂ ਗੱਡੀਆਂ ਦੀਆਂ ਪਾਰਕਾਂ ਦਾ, ਇਹਨਾਂ ਦਾ ਵੀ ਚੰਗੀ ਤਰ੍ਹਾਂ ਪ੍ਰਬੰਧ ਕੀਤਾ ਹੋਇਆ। ਇੱਥੋਂ ਨੇੜੇ ਹੀ ਸਾਊਥ ਹਾਈ ਸਕੂਲ ਆ ਪਲਾਂਝ ਰੋਡ ਤੇ, ਉੱਥੇ ਪਾਰਕਾਂ ਲੱਗਣਗੀਆਂ ਤੇ ਉੱਥੋਂ ਆਪਾਂ ਦੋ ਬੱਸਾਂ ਉੱਥੋਂ ਲਾਈਆਂ ਨੇ ਜਿਹੜੀਆਂ ਸਵਾਰੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਉਣਗੀਆਂ ਤੇ ਸ਼ਾਮ ਤੱਕ ਉਹ ਪ੍ਰੋਗਰਾਮ ਚੱਲਦਾ ਰਹੇਗਾ ਤੇ ਸ਼ਾਮ ਤੱਕ ਆਪਾਂ ਉੱਥੇ ਵਾਪਸ ਉਹਨਾਂ ਨੂੰ ਛੱਡਾਂਗੇ ਸਵਾਰੀਆਂ। ਕਿੰਨੇ ਵਜੇ ਤੱਕ ਕੀ ਵਕਤ ਰਹੇਗਾ? ਵਕਤ ਉਹਨਾਂ ਦਾ ਹੈਗਾ ਜੀ, ਅੱਜ ਤਾਂ ਸੀਗਾ 4 ਤੋਂ 9 ਵਜੇ ਤੱਕ ਤੇ ਸਵੇਰੇ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਉੱਥੋਂ ਇਹ ਵਕਤ ਰਹੇਗਾ ਉਹਨਾਂ ਦਾ ਜੀ। ਹਾਂਜੀ ਜੀ। ਸੋ ਉੱਦਾਂ ਦੱਸੋ ਪ੍ਰਬੰਧਾਂ ਨੂੰ ਲੈ ਕੇ ਕੀ ਸਾਰੇ ਪ੍ਰਬੰਧ ਪੂਰੇ ਆ? ਕਿੱਦਾਂ ਤਿਆਰੀ ਕੱਲ ਦੇ ਰਾਊਟ ਨੂੰ ਲੈ ਕੇ ਜਾਂ ਹੋਰ ਸੰਗਤਾਂ ਨੂੰ ਕੀ ਕਹਿਣਾ ਆ? ਹਾਂਜੀ, ਤਿਆਰੀ ਤਕਰੀਬਨ ਸੰਗਤ 1 ਮਹੀਨਾ ਹੋ ਗਿਆ ਸੰਗਤ ਨੂੰ ਲੱਗੀ ਨੂੰ ਤਿਆਰੀਆਂ ਕਰਨ ਦੇ ਵਿੱਚ। ਤਿਆਰੀਆਂ ਬਹੁਤ ਵਧੀਆ ਢੰਗ ਦੇ ਨਾਲ ਸਾਰਾ ਕੁਝ ਕੀਤਾ ਹੋਇਆ। ਸੈਪਰੇਟ ਲੰਗਰਾਂ ਦੀ ਸੇਵਾ ਚੱਲ ਰਹੀ ਹੈ, ਇੱਕ ਪਾਸੇ ਸਟਾਲ ਲੱਗੇ ਨੇ, ਤੁਹਾਨੂੰ ਦਿਸਦੇ ਨੇ। ਸਾਰਾ ਕੁਝ ਪ੍ਰਬੰਧ ਬਹੁਤ ਵਧੀਆ ਚੰਗੇ ਤਰ੍ਹਾਂ ਕੀਤਾ। ਬਾਕੀ ਜਿਹੜੀ ਸੰਗਤ ਆ ਜਿਹੜੀ ਇੱਥੇ ਨਗਰ ਆਏ ਨੇ ਗੁਰਦੁਆਰਾ ਸਾਹਿਬ, ਉਹ ਦੱਸਣਗੇ ਵੀ ਪ੍ਰਬੰਧ ਕਿਹੋ ਜਿਹਾ ਸੀਗਾ। ਨਹੀਂ, ਹਰ ਸਾਲ ਹੀ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਤੇ ਇਸ ਸਾਲ ਵੀ ਬਹੁਤ ਵਧੀਆ ਰਹੂਗਾ। ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਰਲ ਮਿਲ ਕੇ ਕੰਮ ਕਰ ਰਹੇ ਹਾਂ। ਜਿੰਨਾ ਵੀ ਸਾਡੇ ਤੋਂ ਵੱਧ ਹੋ ਰਿਹਾ ਹੈ ਅਸੀਂ ਸਹਿਯੋਗ ਦੇ ਰਹੇ ਹਾਂ ਸੰਗਤ ਨੂੰ। ਸੰਗਤ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਜੀ। ਕੀ ਨਾਮ ਹੈ? ਹਾਂਜੀ, ਸਿਕੰਦਰ ਸਿੰਘ ਜੀ। ਜੀ ਸਿਕੰਦਰ ਸਿੰਘ ਜੀ, ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਜੀ? ਸਾਡੀ ਇਹੀ ਬੇਨਤੀ ਹੈ ਜੀ ਵੀ ਹਰ ਚੀਜ਼ ਪੀਸਫੁਲੀ ਚੱਲੇ। ਸੋ ਫਾਰ ਐਵਰੀਥਿੰਗ ਵਾਸ ਗੁੱਡ, ਐਵਰੀਥਿੰਗ ਪੀਸਫੁਲ, ਕੋਈ ਟਰਬਲ ਨਹੀਂ। ਇੱਕ ਪਾਸੇ ਸ਼ਾਪਿੰਗ ਹੋ ਰਹੀ ਆ, ਦੂਜੇ ਪਾਸੇ ਫ੍ਰੀ ਦੇ ਸਟਾਲ ਲੱਗੇ ਹੋਏ ਨੇ ਲੰਗਰ ਦੇ। ਜਸਟ ਕਮ ਐਂਡ ਇੰਜੋਏ ਇਟ। ਠੀਕ ਹੈ ਜੀ। ਐਂਡ ਵੀ ਵਿਲ ਬੀ ਵੈਰੀ ਥੈਂਕਫੁਲ ਯੂ। ਥੈਂਕ ਯੂ ਜੀ, ਮਿਹਰਬਾਨੀ। ਸੋ ਵੀਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਜਗਤ ਨੂੰ ਨਗਰ ਕੀਰਤਨ ਦੀਆਂ ਬਹੁਤ ਮੁਬਾਰਕਾਂ ਤੇ ਰੇਡੀਓ USA ਨੂੰ ਵੀ ਬਹੁਤ ਵਧਾਈਆਂ ਕਿ ਇਹਨਾਂ ਨੇ ਕਾਫੀ ਹਫ਼ਤੇ ਤੋਂ ਇੱਥੇ ਲੱਗੇ ਹੋਏ ਨੇ, ਕਾਫੀ ਮਿਹਨਤ ਕਰਦੇ ਨੇ। ਪਹਿਲਾਂ ਵੀ ਕਾਫੀ ਯੁਵਾ ਸਿਟੀ, ਸੈਕਰਾਮੈਂਟੋ ਕਾਫੀ ਬਹੁਤ ਜ਼ਿਆਦਾ ਸਪੋਰਟ ਕੀਤੀ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਬੰਧਕਾਂ ਦੀ ਬੇਨਤੀ ਆ, ਆਓ ਹਮਾ ਕੇ ਪਰਿਵਾਰਾਂ ਸਮੇਤ ਦਰਸ਼ਨ ਦਿਓ ਸ਼ਾਂਤਮਈ ਢੰਗ ਦੇ ਨਾਲ। ਗੁਰੂ ਸਾਹਿਬ ਦੇ ਦੁਆਰਾ ਜੋ ਗੁਰਮਤ ਆ, ਜੋ ਦੱਸ ਰਹੇ ਆ, ਉਸ ਦੇ ਉੱਤੇ ਆਪਾਂ ਚੱਲੀਏ। ਤੇ ਇਹਨਾਂ ਦੀਆਂ ਜਿਹੜੀਆਂ ਪਾਰਕਿੰਗ ਦੀਆਂ ਵਿਸ਼ੇਸ਼ ਬੇਨਤੀਆਂ ਵੀ, ਜਿਹੜਾ ਸਾਊਥ ਹਾਈ ਸਕੂਲ ਆ ਪਲਾਂਜ ਰੋਡ ਦੇ ਉੱਤੇ, ਉੱਥੇ ਕੱਲ ਨੂੰ ਸਵੇਰੇ ਜਿਹੜੀ ਉਹ ਪਾਰਕਿੰਗ ਹੋਣੀ ਆ। ਸੋ ਉਹ ਤੁਸੀਂ ਜ਼ਰੂਰ ਜਿਹੜਾ ਉਸ ਦਾ ਲਾਹਾ ਖੱਟੋ, ਉੱਥੇ ਪਾਰਕ ਕਰੋ। ਬੱਸਾਂ ਉੱਥੋਂ ਚੱਲਣਗੀਆਂ, ਤੁਹਾਨੂੰ ਛੱਡ ਜਾਣਗੀਆਂ, ਇੱਥੋਂ ਚੱਕ ਕੇ ਲੈ ਜਾਣਗੀਆਂ। 6 ਵਜੇ ਤੱਕ ਸ਼ਾਮ ਦੇ ਜਿਹੜੀ ਆ ਉਹ ਸੇਵਾਵਾਂ ਚੱਲਦੀਆਂ ਰਹਿਣਗੀਆਂ। ਬਾਕੀ ਜ਼ਰੂਰ ਹੋਮਾ ਕੇ ਪਹੁੰਚੋ। ਤੇ ਕੱਲ ਨੂੰ ਜਿਹੜਾ ਆ ਸਵੇਰੇ ਪਹਿਲੋਂ ਜਿਹੜੇ ਕੀਰਤਨ ਦਰਬਾਰ ਸੱਜਣੇ ਆ, ਕਥਾ ਕੀਰਤਨ ਦੇ ਦੀਵਾਨ ਸੱਜਣੇ ਆ, ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਆ। ਉਸ ਤੋਂ ਬਾਅਦ ਕਥਾ ਕੀਰਤਨ ਦੇ ਦੀਵਾਨ ਆ। ਫਿਰ ਤਕਰੀਬਨ 1 ਵਜੇ ਐਗਜ਼ੈਕਟਲੀ ਜਿਹੜਾ ਨਗਰ ਕੀਰਤਨ ਆ ਉਸ ਦੀ ਆਰੰਭਤਾ ਹੋਣੀ ਆ। ਨਗਰ ਦੇ ਵਿੱਚੋਂ ਲੰਘਦਾ ਹੋਇਆ ਮੁੜ ਵਾਪਸੀ ਜਿਹੜੀ ਆ ਗੁਰੂ ਘਰ ਵਿਖੇ ਤਕਰੀਬਨ 4-5 ਵਜੇ 4 ਵਜੇ ਜਿਹੜੀ ਉਹ ਵਾਪਸੀ ਜਿਹੜੀ ਆ ਉਹ ਹੋਣੀ ਆ। ਸੋ ਆਓ ਹਮਾ ਕੇ ਪਹੁੰਚੋ। ਕੱਲ ਦਾ ਮੌਸਮ ਵੀ ਬਹੁਤ ਸੋਹਣਾ ਆ ਤੇ ਪੂਰੇ ਪ੍ਰਬੰਧ ਤਿਆਰ ਨੇ, ਪ੍ਰਬੰਧਕ ਤਿਆਰ ਨੇ, ਸੇਵਾਦਾਰ ਤੁਹਾਡੇ ਲਈ ਸੇਵਾ ਕਰਨ ਦੇ ਲਈ ਤਿਆਰ ਆ। ਸੋ ਆਓ ਇਹਨਾਂ ਦੀਆਂ ਸੇਵਾਵਾਂ ਥਾਈ ਪਾਵੇ ਪ੍ਰਮਾਤਮਾ। ਤੇ ਆਓ ਮਿਲ ਜੁਲ ਕੇ ਸਾਰੇ ਜਾਣੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਨਗਰ ਕੀਰਤਨ ਨੂੰ ਆਪਾਂ ਨੇਪਰੇ ਚਾੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ। ਗੁਰਪੁਰਬ ਦੇ ਉੱਤੇ ਇਸ ਟਾਈਮ ਸੰਗਤਾਂ ਜੁੜੀਆਂ। ਸਭ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਜੀ? ਹਾਂ, ਮੇਰਾ ਨਾਮ ਜੀ ਹੀਰਾ ਸਿੰਘ ਸਾਜਨ ਜੀ। ਤੇ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ
ਜਿਹੜੇ ਇਹੋ ਜਿਹੇ ਪ੍ਰੋਗਰਾਮ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਨੇ, ਕਿਉਂਕਿ ਉੱਦਾਂ ਤਾਂ ਕਈ ਆਪਾਂ ਸੰਗਤਾਂ ਨਹੀਂ ਆ ਸਕਦੀਆਂ ਜਿਹੜੀਆਂ ਦੂਰੋਂ ਦੂਰੋਂ, ਤੇ ਪਰ ਇਹਨਾਂ ਦੇ ਜ਼ਰੀਏ ਜਿਹੜੀਆਂ ਸਾਰੀਆਂ ਸੰਗਤਾਂ ਸਾਰਾ ਪ੍ਰੋਗਰਾਮ ਜਿਹੜਾ ਲਾਈਵ ਦੇਖ ਰਹੀਆਂ ਨੇ। ਮੈਂ ਸਾਰੀਆਂ ਸੰਗਤਾਂ ਨੂੰ ਇਹੀ ਕਹਾਂਗਾ ਕਿ ਜਿੱਥੇ ਜਿੱਥੇ ਵੀ ਕੋਈ ਗੁਰੂ ਜਸ ਸੁਣਨ ਵਾਲੀਆਂ ਸੰਗਤਾਂ ਹਨ, ਉਹ ਇਹਨਾਂ ਦੇ ਜ਼ਰੀਏ ਆਪਾਂ ਸਾਰੇ ਦੇਖਿਆ ਕਰੀਏ। ਜੇ ਰੋਜ਼ ਆਪਾਂ ਜਿੱਥੇ ਪ੍ਰੋਗਰਾਮ ਦੇਖਦੇ ਹਾਂ, ਅੱਜ ਦਾ ਪ੍ਰੋਗਰਾਮ ਬਹੁਤ ਸੋਹਣਾ ਇੱਥੇ ਚੱਲ ਰਿਹਾ ਹੈਗਾ, ਤੇ ਪੰਜਾਬੀ ਰੇਡੀਓ USA ਨੂੰ ਮੈਂ ਵਧਾਈ ਦੇ ਪਾਤਰ ਨੇ ਜਿਹੜੇ ਇਹੋ ਜਿਹੇ ਪ੍ਰੋਗਰਾਮ ਆਪ ਸਾਰੀਆਂ ਸੰਗਤਾਂ ਨੂੰ ਦਿਖਾਉਂਦੇ ਨੇ। ਸੰਗਤਾਂ ਨੂੰ ਇਹ ਮੈਸੇਜ ਹੈ ਕਿ ਜਿੱਥੇ ਜਦੋਂ ਆਪਾਂ ਇਹੋ ਜਿਹੇ ਪ੍ਰੋਗਰਾਮ 'ਤੇ ਹੁੰਦੇ ਹਾਂ, ਅੰਦਰ ਬੈਠ ਕੇ ਕੀਰਤਨ ਵੀ ਸੁਣਨਾ ਚਾਹੀਦਾ ਹੈ, ਗੁਰੂ ਦਾ ਜਸ ਸਰਵਣ ਕਰਨਾ ਚਾਹੀਦਾ ਹੈ। ਜੋ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਹੈ ਵੀ ਆਪਾਂ ਕਿਸ ਵਾਸਤੇ ਇਸ ਮਾਤਲੋਕ ਦੀ ਧਰਤੀ 'ਤੇ ਆਏ ਹਾਂ, ਤੇ ਉਹ ਕਰ ਜਿਹੜੇ ਆਪਾਂ ਕਰਨੇ ਚਾਹੀਦੇ ਨੇ, ਭਲਾਈ ਦਾ ਕੰਮ ਕਰਨਾ ਚਾਹੀਦਾ ਹੈ। ਤੇ ਇਸ ਕਰਕੇ ਜਿੰਨਾ ਵੱਧ ਤੋਂ ਵੱਧ ਆਪਾਂ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਜਸ ਦੇ ਨਾਲ ਜੁੜਿਆ ਜਾਵੇ, ਨਾ ਕਿ ਆਪਾਂ ਬਹੁਤਾ ਮੇਲੇ ਦੀ ਸ਼ਕਲ ਬਣਾਈਏ। ਜੋ ਸੰਦੇਸ਼ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਉਹ ਆਪਾਂ ਸਾਰੇ ਅਪਣਾਈਏ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਲੰਗਰ ਜਿਹੜੇ ਆ ਵੰਡ ਕੇ ਛਕਣ ਦਾ, ਕਿਰਤ ਕਰਨ ਦਾ, ਸੇਵਾ ਕਰਨ ਦਾ ਬਹੁਤ ਵਧੀਆ ਉਪਰਾਲਾ ਆ। ਇਹ ਬਹੁਤ ਸੋਹਣਾ ਸੰਦੇਸ਼ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਆਪਾਂ ਮਨਾ ਰਹੇ ਆ। ਸੋ ਸਭ ਨੂੰ ਬੇਨਤੀ ਹੈ ਹੁਮ ਆ ਕੇ ਪਹੁੰਚੋ। ਕੱਲ ਨੂੰ ਨਗਰ ਕੀਰਤਨ ਆ, ਸੋ ਉਸ ਦੇ ਲਈ ਸਾਰੇ ਜਣੇ ਤਿਆਰ ਆ ਜੀ? ਹਾਂਜੀ ਤਿਆਰ। ਕੀ ਕਹਿਣਾ ਚਾਹੁੰਦੇ ਆ ਜਿਹੜੀਆਂ ਆ ਰਹੀਆਂ ਸੰਗਤਾਂ ਉਹਨਾਂ ਨੂੰ? ਬਸ ਇਹੀ ਆਣ ਕੇ ਤੇ ਉਹ ਗੁਰੂ ਜਸ ਦੇ ਵਿੱਚ ਆਣ ਕੇ ਸ਼ਾਮਲ ਹੋਣ ਤੇ ਹਰੀ ਜਸ ਗੁਰੂ ਸਾਹਿਬ ਦਾ ਕਰਨ, ਅਤੇ ਨਾਲ ਜੋ ਵੀ ਪ੍ਰੋਗਰਾਮ ਚੱਲ ਰਿਹਾ ਉਹਦਾ ਆਨੰਦ ਮਾਣਨ। ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀ ਬਹੁਤ ਬਹੁਤ ਵਧਾਈ, ਨਾਲ ਹੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਕਰਸਫੀਲਡ ਨਗਰ ਕੀਰਤਨ ਤੋਂ ਇਸ ਟਾਈਮ ਕਵਰੇਜ ਚੱਲ ਰਹੀ ਆ। ਇਸ ਟਾਈਮ ਆਪਾਂ ਸੰਗਤਾਂ ਦੇ ਵਿੱਚ ਆਏ ਆ, ਨੌਜਵਾਨਾਂ ਦੇ ਇਸ ਬੂਥ ਦੇ 'ਤੇ, ਜਿੱਥੇ ਉਹਨਾਂ ਨੇ ਦੁੱਧ ਦੇ ਜਿਹੜੇ ਆ ਉਹ ਬਦਾਮਾਂ ਵਾਲੇ ਦੁੱਧ ਦੇ ਲੰਗਰ ਜਿਹੜੇ ਉਹ ਲਾਏ ਆ। ਉਹ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ? ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ, ਤੁਸੀਂ ਬੇਕਰਸਫੀਲਡ ਤੋਂ? ਹਾਂਜੀ ਭਾਜੀ। ਤੇ ਤੁਸੀਂ ਹਰ ਵਾਰੀ ਇਹ ਸੇਵਾ ਕਰਦੇ ਆ? ਹਾਂਜੀ ਭਾਜੀ। ਕਿੰਨੇ ਸਾਲਾਂ ਤੋਂ ਕਰ ਰਹੇ ਆ? ਭਾਈ ਤੀਜਾ ਸਾਲ ਹੈ। ਤੀਜਾ ਸਾਲ। ਹਾਂਜੀ। ਸੋ ਕਾਫੀ ਵਧੀਆ ਜਿਹੜਾ ਲੱਗਦਾ ਹੈ ਸੇਵਾ ਕਰਕੇ। ਹਾਂਜੀ ਬਿਲਕੁਲ ਜੀ, ਮਹਾਰਾਜ ਨੇ ਉਦਮ ਦਿੱਤਾ ਤੇ ਚਲੋ ਆਪਾਂ ਕਰਦੇ ਹਾਂ ਜੀ। ਸੋ ਤੁਸੀਂ ਸਾਰੇ ਜਿਹੜੇ ਨੌਜਵਾਨ ਨੇ, ਤੁਸੀਂ ਟਰੱਕਾਂ ਵਾਲੇ ਆ, ਕੰਮ ਕਰਦੇ ਆ, ਸੋ ਛੁੱਟੀਆਂ ਲੈ ਕੇ ਆਏ ਆ? ਨਹੀਂ ਭਾਈ, ਬਸ ਸ਼ਨੀ ਐਤਵਾਰ ਤੁਹਾਨੂੰ ਪਤਾ ਹੀ ਹੈ ਕਿ ਚਲੋ ਬੇਕਰ ਫਿਰ ਸਾਲ ਬਾਅਦ ਹੁੰਦਾ ਹੈ, ਤੇ ਆਪਾਂ ਫਿਰ ਇਸ ਉਡੀਕੀ ਦਾ ਤੇ ਚਲੋ ਸੇਵਾ ਕਰਨ ਦਾ ਮੌਕਾ ਮਿਲਦਾ ਆਪਾਂ ਨੂੰ। ਸੋ ਤੁਹਾਨੂੰ ਅੱਜ ਦੇ ਦਿਨ ਵੀ ਬਹੁਤ ਰੌਣਕ ਆ, ਕੱਲ ਨੂੰ ਵੀ ਮੈਨੂੰ ਪਤਾ ਕਾਫੀ ਰੌਣਕ ਹੋਣੀ ਆ। ਸੋ ਕੱਲ ਵੀ ਇਹੀ ਜਿਹੜਾ ਲੰਗਰ ਚੱਲਣਾ ਆ? ਹਾਂਜੀ ਭਾਜੀ, ਦੋਵੇਂ ਦਿਨ ਇਹੀ ਲੰਗਰ ਚੱਲੇਗਾ, ਦੋਵੇਂ ਦਿਨ। ਕਿੰਨੇ ਕਿ ਤੁਹਾਨੂੰ ਲੱਗਦਾ ਵੀ ਗੈਲਨ ਜਿਹੜੇ ਉਹ ਲੱਗ ਜਾਂਦੇ ਆ? ਕੁਝ ਹੈ ਆਈਡੀਆ ਕਿ ਨਹੀਂ? ਕੋਈ ਆਈਡੀਆ ਨਹੀਂ ਭਾਈ ਹਜੇ ਤੱਕ ਤੇ 350 ਕੁ ਲਿਆਂਦੀ ਹੈ। ਠੀਕ ਹੈ। ਹਾਂਜੀ, ਤੇ ਚਲੋ ਜੇ ਕੱਲ ਲੱਗ ਗਈ ਹੋਰ ਵੀ ਲਿਆਵਾਂਗੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ। ਕੀ ਸੰਗਤਾਂ ਨੂੰ ਜਿਹੜੀਆਂ ਦੇਖ ਰਹੀਆਂ, ਸੁਣ ਰਹੀਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਸੰਗਤਾਂ ਨੂੰ ਚਲੋ ਧੰਨਵਾਦ ਉਹਨਾਂ ਦਾ, ਜਿੱਦਾਂ ਵੇਖ ਕੇ ਜਿੱਦਾਂ ਦਾ ਮਾੜਾ ਚੰਗਾ ਸਾਡੇ ਕੋਲ ਬਣ ਗਿਆ ਦੁੱਧ, ਕਿ ਪ੍ਰਵਾਨ ਕਰਨ ਵਾਸਤੇ। ਨਹੀਂ ਬਾਜੀ, ਜਿਹੜਾ ਲੰਗਰ ਦੇ ਵਿੱਚ ਆ ਗਿਆ, ਬਾਬੇ ਦਾ ਨਾਮ ਲੈ ਕੇ ਬਣਿਆ, ਉਹ ਸਵਾਦ ਹੀ ਆ। ਕਿ ਕਈ ਵਾਰੀ ਮਿੱਠਾ ਘੱਟ ਹੋ ਜਾਂਦਾ ਹੈ ਜਾਂ ਥੱਲੇ ਵੀ ਲੱਗ ਜਾਂਦਾ ਹੈ ਨਾ, ਚਲੋ ਪ੍ਰਵਾਨ ਕਰਨ, ਗਲਤੀ ਮਾਫ ਕਰਨ। ਕੋਈ ਚੱਕਰ ਨਹੀਂ। ਵੀਰ ਜੀ ਕੀ ਨਾਮ ਹੈ ਤੁਹਾਡਾ? ਵਿਕਰਮਜੀਤ ਸਿੰਘ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਸੰਗਤਾਂ ਨੂੰ ਬੇਨਤੀ ਹੈ ਬਸ ਆਓ ਦਰਸ਼ਨ ਦਿਓ, ਬਸ ਇਹੀ ਹੈ। ਬਹੁਤ ਧੰਨਵਾਦ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਬਹੁਤੀਆਂ। ਸੋ ਬਿਲਕੁਲ ਇਹ ਨੌਜਵਾਨਾਂ ਦੇ ਦੁਆਰਾ ਹਰ ਸਾਲ ਪਿਛਲੇ 3 ਸਾਲਾਂ ਤੋਂ ਲਗਾਤਾਰ ਦੁੱਧ ਦੇ ਜਿਹੜੇ ਲੰਗਰ ਆ, ਉਹ ਬਦਾਮਾਂ ਵਾਲੇ ਦੁੱਧ ਦੇ ਲੰਗਰ ਜਿਹੜੇ ਚੱਲ ਰਹੇ ਆ। ਸੋ ਉਹਨਾਂ ਦੀ ਇਹੀ ਬੇਨਤੀ ਆ, ਹੁਮ ਆ ਕੇ ਪਹੁੰਚੋ, ਦਰਸ਼ਨ ਦਿਓ, ਤੇ ਆ ਕੇ ਪਰਿਵਾਰਾਂ ਸਮੇਤ ਇਹਨਾਂ ਗੁਰਪੁਰਬਾਂ ਦੇ ਵਿੱਚ, ਇਹਨਾਂ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰੋ। ਇੰਨੀ ਕਵਰੇਜ ਦੇ ਨਾਲ ਹੁਣ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਇਸ ਟਾਈਮ ਬੇਕਰਸਫੀਲਡ ਨਗਰ ਕੀਰਤਨ ਤੋਂ, ਜਿੱਥੇ 23ਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਜਾਇਆ ਜਾ ਰਿਹਾ ਆ। ਇੱਥੇ ਸੇਵਾਦਾਰਾਂ ਦੇ ਗਰੁੱਪ ਦੇ ਨਾਲ ਖੜੇ ਆ। ਵੀਰ ਜੀ ਕੀ ਨਾਮ ਹੈ ਤੁਹਾਡਾ? ਪ੍ਰਦੀਪ ਸਿੰਘ ਜੀ। ਕਿਹੜਾ ਗਰੁੱਪ ਹੈ ਤੁਹਾਡਾ? ਸਿੱਖ ਸੇਵਾ ਆਰਗੇਨਾਈਜੇਸ਼ਨ। ਇਹ ਬੇਕਰਸਫੀਲਡ ਤੋਂ ਲੋਕਲ ਆ? ਸਾਰੇ ਬੇਕਰਫੀਲਡ ਤੋਂ ਲੋਕਲ ਹੈ ਜੀ। ਠੀਕ ਹੈ ਜੀ। ਸੋ ਕਦੋਂ ਦੇ ਆਏ ਹੋਏ ਆ? ਜੇ ਇੱਥੇ ਅੱਜ ਦੇ ਲੱਗੇ ਹੋਏ ਆ? ਨਹੀਂ, ਅਸੀਂ ਫਰਾਈਡੇ ਤੋਂ ਲੱਗੇ ਆ ਜੀ। ਸਾਨੂੰ ਅੱਜ ਦੂਜਾ ਦਿਨ ਹੈ, 3 ਦਿਨ ਹੁੰਦੇ ਆ। ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? 3 ਸਾਲ ਹੋ ਗਏ ਆ ਜੀ। ਠੀਕ ਹੈ। ਤੇ ਕਿਹੜੀਆਂ ਸੇਵਾਵਾਂ, ਕੀ ਪਕਵਾਨ ਸੰਗਤਾਂ ਦੇ ਲਈ ਹੁੰਦਾ ਤੁਹਾਡੇ ਇੱਥੇ ਬੂਥ 'ਚ? ਆਪਣੇ ਕੋਲ ਟਿੱਕੀਆਂ ਛੋਲਿਆਂ ਦਾ ਲੰਗਰ ਹੁੰਦਾ ਜੀ ਹਰ ਸਾਲ। ਠੀਕ ਹੈ। ਤੇ 7ਵਾਂ ਲੰਗਰ ਹੈ ਜੀ ਆਪਣਾ ਇਹ। ਠੀਕ ਹੈ। ਹਾਂਜੀ। ਤੇ ਕੀ ਸੰਗਤਾਂ ਨੂੰ ਜਿਹੜੀਆਂ ਦੇਖ ਸੁਣ ਰਹੀਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਸਾਰੀਆਂ ਸੰਗਤਾਂ ਦੇ ਜੀ ਆਇਆਂ ਨੂੰ ਵੈਲਕਮ ਹੈ ਜੀ। ਤੇ ਹੁਮ ਆ ਕੇ ਪੁੱਜੋ। ਕੱਲ੍ਹ ਨੂੰ ਵੀ ਨਗਰ ਕੀਰਤਨ ਹੈ ਜੀ, ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ, ਉਹਦੇ ਲਈ ਮਨਾਇਆ ਜਾਂਦਾ ਜੀ। ਤੇ
ਤੇ ਸਾਰੇ ਮੁੰਡੇ ਜਿਹੜੇ ਨੌਜਵਾਨ ਹੈ ਸਭ ਟਰੱਕਾਂ ਦੇ ਨਾਲ ਸੰਬੰਧਿਤ ਆ ਤੁਸੀਂ ਸਾਰੇ ਜਾਣੇ? ਹਾਂਜੀ ਹਾਂਜੀ, ਸਾਰੇ ਟਰੱਕਾਂ ਦੇ ਨਾਲ ਸੰਬੰਧਿਤ ਹੈ। ਹਾਂਜੀ ਬਿਲਕੁਲ, ਟਰੱਕਾਂ ਵਾਲੀ ਗੱਲ ਹੈ। ਸੋ ਛੁੱਟੀਆਂ ਲੈ ਕੇ ਤੁਸੀਂ ਪਹੁੰਚੇ ਹੋਏ ਆ ਫਿਰ? ਬਿਲਕੁਲ ਜੀ ਬਿਲਕੁਲ, ਚਾਅ ਰਹਿੰਦਾ ਜੀ ਕਦੋਂ ਨਗਰ ਕੀਰਤਨ ਆਉਣਾ ਹੈ, ਤਾਂ ਕਿ ਆਪਾਂ ਛੁੱਟੀਆਂ ਕਰ ਸਕੀਏ, ਤਿਆਰੀ ਕਰ ਸਕੀਏ। ਹਾਂਜੀ। ਸੋ ਇਸ ਵਾਰ ਹੋਰ ਮੁੰਡਿਓ ਕਿਸੇ ਨੇ ਕੁਝ ਕਹਿਣਾ, ਕੋਈ ਗੱਲ ਕਿਸੇ ਨੇ ਕੁਝ ਕਰਨੀ ਹੋਵੇ? ਠੀਕ ਹੈ। ਸੋ ਤੁਹਾਡਾ ਬਹੁਤ ਬਹੁਤ ਜੀ, ਤੁਹਾਡਾ ਇੱਥੇ ਪਹੁੰਚਣ ਦਾ। ਨਹੀਂ ਬਿਲਕੁਲ ਜੀ। ਸੋ ਇਹ ਦੇਖੋ ਨੌਜਵਾਨਾਂ ਦੇ ਵਿੱਚ ਜੋਸ਼ ਆ, ਕਹਿੰਦੇ ਵੀ ਇੰਤਜ਼ਾਰ ਰਹਿੰਦਾ ਆ। ਸੋ ਆਪਾਂ ਨੂੰ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨਗਰ ਕੀਰਤਨਾਂ ਤੋਂ, ਇਹਨਾਂ ਸੇਵਾਵਾਂ ਤੋਂ, ਸੇਵਾਦਾਰਾਂ ਤੋਂ ਇਹ ਸਿੱਖਣ ਦੀ ਲੋੜ ਆ। ਤੁਸੀਂ ਕਿਤੇ ਵੀ ਆ, ਕਿੱਦਾਂ ਵੀ ਆ, ਸੇਵਾ ਦੇ ਵਿੱਚ ਜਿਹੜਾ ਜ਼ਰੂਰ ਜੁਟਿਆ ਕਰੋ। ਇੰਨੀ ਸੰਗਤ, ਹਜ਼ਾਰਾਂ ਦਾ ਇਕੱਠ ਜਿਹੜਾ ਹੋਣਾ ਹੁੰਦਾ ਆ, ਉਹਨਾਂ ਨੂੰ ਇਹ ਸੇਵਾਵਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਹਨਾਂ ਦੀ ਮਦਦ ਜਿਹੜੀ ਉਹ ਆ ਕੇ ਜ਼ਰੂਰ ਕਰਾਇਆ ਕਰੋ। ਸੋ ਤੁਹਾਡਾ ਸਾਰੇ ਜੀ ਕੀ ਕਹਿਣਾ ਚਾਹੁੰਦੇ? ਹਾਂਜੀ, ਇਹ ਸਾਡੇ ਮੁੱਖ ਸੇਵਾਦਾਰ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਪਵਨ ਕੁਮਾਰ ਜੀ। ਹਰ ਸਾਲ ਸੇਵਾ ਨਿਭਾਉਂਦੇ ਆ ਜੀ, ਪੱਕੇ ਸਾਡੇ ਨਾਲ ਹੈ ਜੁੜੇ ਸੋ ਪਵਨ ਕੁਮਾਰ ਜੀ, ਸੋ ਤੁਸੀਂ ਟਿੱਕੀ ਦਾ ਤਿਆਰ ਕਰਦੇ ਹੋ, ਕੀ ਕਰਦੇ ਹੋ, ਜਾਂ ਕੀ ਸੇਵਾਵਾਂ ਤੁਹਾਡੇ ਨਾਲ ਆ? ਮੇਰੀ ਜ਼ਿੰਮੇਵਾਰੀ ਹੈ ਜੀ ਚਟਨੀ ਬਣਾਉਣੀ। ਅੱਛਾ ਜੀ। ਛੋਲੇ ਬਣਾਉਣੇ। ਠੀਕ ਹੈ। ਤੇ ਉਧਰ ਟਿੱਕੀਆਂ ਦੀ ਹੈਲਪ ਕਰਨੀ। ਠੀਕ ਹੈ। ਬਾਕੀ ਵਰਤਾਉਣੇ ਇਹਨਾਂ ਨੇ ਹੁੰਦੇ ਆ। ਠੀਕ ਹੈ। ਹਾਂਜੀ। ਸੋ ਤੁਹਾਡਾ ਜ਼ੋਰ ਸਭ ਤੋਂ ਜ਼ਿਆਦਾ ਲੱਗਦਾ ਹੈ? ਬਸ ਜੀ ਇਹਨਾਂ ਦੇ ਨਾਲ ਹੀ ਹੈ ਜੀ, ਇਹ ਪੂਰੀ ਹੱਥ ਵਟਾਉਂਦੇ ਆ ਤੇ ਮੈਂ ਕਰ ਲੈਣਾ, ਨਹੀਂ ਤਾਂ ਉਦਾਂ ਮੇਰੇ ਕੋਲ ਇਕੱਲੇ ਕੋ ਨਹੀਂ ਹੋਣਾ ਜੀ। ਸੋ ਬਿਲਕੁਲ ਇਹ ਦੇਖੋ ਸਾਰੇ ਜਾਣੇ ਮਿਲ ਜੁਲ ਕੇ ਸੇਵਾ ਕਰ ਰਹੇ, ਆਪਾਂ ਇਹ ਸਿੱਖੀਏ। ਸਾਰੇ ਜਾਣੇ ਆਇਆ ਕਰੋ, ਆ ਕੇ ਇਹਨਾਂ ਸੇਵਾਵਾਂ ਦੇ ਵਿੱਚ ਯੋਗਦਾਨ ਪਾਇਆ ਕਰੋ, ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਟਰੱਕ ਵਾਲਿਆਂ ਨੂੰ ਕਈ ਵਾਰੀ ਬਹੁਤ ਕੁਛ ਐਵੇਂ ਕਹਿੰਦੇ ਰਹਿੰਦੇ ਆ, ਪਰ ਆਹ ਦੇਖੋ ਆ ਕੇ ਨਗਰ ਕੀਰਤਨਾਂ ਤੇ ਆ ਕੇ ਦੇਖੋ, ਸਭ ਤੋਂ ਵੱਧ ਸੇਵਾਵਾਂ ਦੇ ਵਿੱਚ ਜਿਹੜੇ ਜੁਟੇ ਹੁੰਦੇ ਆ, ਛੁੱਟੀ ਕਰਕੇ ਵਿਸ਼ੇਸ਼ ਤੌਰ ਦੇ ਉੱਤੇ। ਜਿੱਡੀ ਦੂਰ ਮਰਜੀ ਹੁਣ ਟਰੱਕਾਂ ਵਾਲੇ, ਪਰ ਜਦੋਂ ਨਗਰ ਕੀਰਤਨ ਆਉਂਦਾ ਉਦੋਂ ਖਿੱਚ ਕੇ ਬਾੜ ਹੀ ਦਿੰਦੇ ਆ। ਹਾਂਜੀ। ਸੋ ਬਿਲਕੁਲ। ਸੋ ਬਹੁਤ ਸ਼ੁਕਰੀਆ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।